ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਦੇਸ਼ਾਂ ਵਿਦੇਸ਼ਾਂ ਵਿੱਚ, ਨਗਰਾਂ ਵਿੱਚ, ਪਿੰਡਾਂ ਵਿੱਚ ਇਸ ਵਕਤ ਇਕੱਤਰਿਤ ਹੋ ਰਿਹਾ ਹੈ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਜੀ ਆਇਆਂ ਆਖਦਾ ਔਰ ਨਿਮਰਤਾ ਸਹਿਤ ਬੇਨਤੀ ਕਰਦਾ, ਇਹ ਜੋ ਸਮਾਗਮ ਤੁਸੀਂ ਸਾਡੇ ਚੈਨਲ ਦੇ ਉੱਤੇ ਵੇਖ ਰਹੇ ਹੋ, ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ, ਇਸ ਸਮਾਗਮ ਦਾ ਲਿੰਕ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਵੱਧ ਤੋਂ ਵੱਧ। ਔਰ ਜਿਹਨੂੰ ਵੀ ਇਹ ਲਿੰਕ ਭੇਜੋ ਉਹਨੂੰ ਨਾਲ ਇੰਨੀ ਚੀਜ਼ ਕਹੋ ਕਿ 15-15, 20-20 ਮੈਂਬਰਾਂ ਨੂੰ ਇਹ ਲਿੰਕ ਸ਼ੇਅਰ ਕਰੇ ਔਰ ਫੋਨ ਕਰਕੇ ਨਾਲ ਇੰਨੀ ਚੀਜ਼ ਕਹਿਣੀ ਹੈ ਬਈ ਪ੍ਰੋਗਰਾਮ ਲਗਾਓ, ਕੀਰਤਨ ਸੁਣੋ। ਬਾਕੀ ਵੀ ਜਿੰਨੇ ਪਰਿਵਾਰਕ ਮੈਂਬਰ ਤੁਸੀਂ ਵੇਖਦੇ ਹੋ ਇਸ ਸਮਾਗਮ, ਮੈਂ ਸਭ ਨੂੰ ਬੇਨਤੀ ਕਰਦਾ, ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜਿੱਥੇ ਵੀ ਤੁਹਾਡਾ ਕੋਈ ਰਿਸ਼ਤੇਦਾਰ ਮਿੱਤਰ ਦੋਸਤ ਵਸਦਾ ਹੈ ਨਾ, ਉਹਨੂੰ ਇਸ ਸਮਾਗਮ ਦੇ ਬਾਰੇ ਸੁਣਿਆ ਜ਼ਰੂਰ ਦਿਓ। ਆਓ ਬੜੇ ਪਿਆਰ ਦੇ ਨਾਲ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਸਾਰੀ ਸੰਗਤ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਬੜਾ ਹੀ ਪ੍ਰਤਾਪੀ ਰਾਜਾ ਸੀ, ਉਹਦੇ 3 ਬੱਚੇ, 3 ਪੁੱਤਰ ਨੇ ਉਹਦੇ। ਆਪਣੇ ਤਿੰਨੇ ਬੱਚਿਆਂ ਨੂੰ ਉਹਨੇ ਬੜੀ ਉੱਚੀ ਸਿੱਖਿਆ ਦਿੱਤੀ, ਬੜੀ ਜੋ ਅੱਛੀ ਉਹਨਾਂ ਦੀ ਪਰਵਰਿਸ਼ ਕੀਤੀ। ਹੁਣ ਜਦੋਂ ਉਹ ਬੱਚੇ ਵੱਡੇ ਹੋਏ, ਅੱਛੀ ਸਿੱਖਿਆ ਸੀ ਪੱਲੇ, ਅੱਛੀ ਪਰਵਰਿਸ਼ ਸੀ, ਤਿੰਨੇ ਹੀ ਚੰਗੇ ਨੇ ਬੜੇ। ਪਰ ਰਾਜਾ ਇਹ ਚੈੱਕ ਕਰਨਾ ਚਾਹੁੰਦਾ ਸੀ ਕਿ ਮੇਰੇ ਜਾਣ ਤੋਂ ਬਾਅਦ ਇਹ ਸਾਰੇ ਰਾਜ ਭਾਗ ਨੂੰ ਸੰਭਾਲ ਸਕਦੇ ਨੇ ਕਿ ਨਹੀਂ। ਜਦੋਂ ਰਾਜੇ ਨੇ ਵੇਖਿਆ ਉਮਰ ਮੇਰੀ ਵਡੇਰੀ ਹੋ ਚੁੱਕੀ ਤੇ ਆਪਣੇ ਬੱਚਿਆਂ ਦਾ ਇੱਕ ਇਮਤਿਹਾਨ ਲਿਆ। ਆਪਣੇ ਤਿੰਨੇ ਪੁੱਤਰਾਂ ਨੂੰ ਪਤਾ ਕੀ ਕਹਿੰਦਾ ਹੈ ਕਿ ਤੁਸੀਂ ਨੋਟ ਕਰੋ ਕਿ ਸਾਡੇ ਰਾਜ ਭਾਗ ਦੇ ਵਿੱਚ ਨਾਸ਼ਪਤੀ ਦਾ ਕੋਈ ਪੇੜ ਨਹੀਂ ਹੈ, ਦਰਖਤ ਨਹੀਂ ਹੈ। ਤੁਸੀਂ ਇਉਂ ਕਰੋ ਕਿ ਤੁਸੀਂ ਨਾਸ਼ਪਤੀ ਦੇ ਪੇੜ ਦੀ ਖੋਜ ਦੇ ਵਿੱਚ ਜਾਓ ਤੇ ਵਾਪਸ ਆ ਕੇ ਮੈਨੂੰ ਤੁਸੀਂ ਦੱਸਣਾ ਹੈ ਕਿ ਤੁਹਾਨੂੰ ਉਹ ਪੇੜ, ਉਹ ਵਿਰਕਸ਼, ਉਹ ਦਰਖਤ ਕਿਹੋ ਜਿਹਾ ਲੱਗਿਆ। ਜਦੋਂ ਤਿੰਨੇ ਜਾਣੇ ਤੁਰਨ ਲੱਗੇ ਤੇ ਉਸ ਵੇਲੇ ਰਾਜੇ ਨੇ ਮਗਰੋਂ ਆਵਾਜ਼ ਮਾਰੀ, ਕਹਿੰਦਾ ਹੁਣ ਨਹੀਂ, ਇਹ 3 ਜਾਣੇ ਹੋ ਤੁਸੀਂ ਤੇ ਤੁਸੀਂ ਤਿੰਨਾਂ ਨੇ 4-4 ਮਹੀਨੇ ਦੇ ਵਕਫੇ ਦੇ ਬਾਅਦ ਜਾਣਾ ਨਾਸ਼ਪਤੀ ਦਾ ਦਰਖਤ ਲੱਭਣ ਵਾਸਤੇ। ਜਾਓਗੇ ਤੁਸੀਂ ਵੱਖਰੇ ਵੱਖਰੇ ਟਾਈਮ ਤੇ, ਪਰ ਜਵਾਬ ਮੈਨੂੰ ਇੱਕੋ ਦਿਨ ਆ ਕੇ, ਇੱਕੋ ਵਕਤ ਤੇ ਆ ਕੇ ਤੁਸੀਂ ਤਿੰਨਾਂ ਨੇ ਦੇਣਾ। ਉਹ ਕਹਿੰਦੇ ਠੀਕ ਹੈ। ਸਮਾਂ ਲੰਘਿਆ, ਇੱਕ ਪੁੱਤਰ ਗਿਆ, ਉਹਨੇ ਨਾਸ਼ਪਤੀ ਦਾ ਦਰਖਤ ਵੇਖਿਆ ਆਪਣੇ ਨਗਰ ਤੋਂ ਥੋੜੀ ਦੂਰ। ਜਦੋਂ ਦਰਖਤ ਵੇਖਿਆ ਉਹਨੇ ਸਾਰੇ ਪੁਆਇੰਟ ਨੋਟ ਕਰ ਲਏ। 4 ਮਹੀਨੇ ਦਾ ਸਮਾਂ ਗੁਜ਼ਰਿਆ, ਦੂਜਾ ਪੁੱਤ ਗਿਆ, ਉਹਨੇ ਵੀ ਦਰਖਤ ਦੀ ਖੋਜ ਕੀਤੀ, ਨਾਸ਼ਪਤੀ ਦਾ ਦਰਖਤ ਲੱਭਿਆ। ਜੋ ਜੋ ਉਹਨੇ ਚੀਜ਼ਾਂ ਵੇਖੀਆਂ ਉਹਨੇ ਦਿਮਾਗ ਵਿੱਚ ਨੋਟ ਕਰ ਲਈਆਂ। 4 ਮਹੀਨਿਆਂ ਦੇ ਬਾਅਦ ਫਿਰ ਜਿਹੜਾ ਤੀਜਾ ਪੁੱਤਰ ਹੈ, ਛੋਟਾ ਪੁੱਤਰ, ਉਹ ਵੀ ਗਿਆ। ਉਹਨੇ ਵੀ ਨਾਸ਼ਪਤੀ ਦਾ ਦਰਖਤ ਵੇਖਿਆ ਤੇ ਉਹਨੇ ਵੀ ਸਾਰੇ ਪੁਆਇੰਟ ਨੋਟ ਕੀਤੇ ਤੇ ਤਿੰਨੇ ਜਾਣੇ ਜੋ ਰਾਜੇ ਨੇ ਸਮਾਂ ਮੁਕਰਰ ਕੀਤਾ ਸੀ, ਉਸ ਸਮੇਂ ਮੁਤਾਬਕ ਇੱਕੋ ਵਕਤ ਤੇ ਤਿੰਨੇ ਜਾਣੇ ਰਾਜੇ ਦੇ ਕੋਲ ਪਹੁੰਚ ਗਏ। ਤੇ ਉਸ ਸਮੇਂ ਨਾ ਰਾਜਾ ਸਭ ਤੋਂ ਵੱਡੇ ਪੁੱਤਰ ਨੂੰ ਕਹਿੰਦਾ ਭਈ ਤੂੰ ਦੱਸ, ਤੂੰ ਨਾਸ਼ਪਤੀ ਦਾ ਦਰਖਤ ਵੇਖਿਆ? ਹਾਂਜੀ ਦੇਖਿਆ। ਦੱਸ ਬੇਟਾ ਉਹ ਕਿਹੋ ਜਿਹਾ ਹੁੰਦਾ ਹੈ? ਤੇ ਉਹਨੇ ਫਿਰ ਵੱਡੇ ਪੁੱਤਰ ਨੇ ਉੱਤਰ ਦਿੱਤਾ ਕਿ ਇਹ ਪੇੜ ਬੜਾ ਹੀ ਅਜੀਬ ਹੁੰਦਾ ਹੈ, ਇਹਦੇ 'ਚ ਨਾ ਹੀ ਕੋਈ ਪੱਤੀ, ਨਾ ਹੀ ਕੋਈ ਫਲ, ਇਹ ਇੱਕਦਮ ਸੁੱਕਿਆ ਹੀ ਹੁੰਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇੰਨੀ ਗੱਲ ਅਜੇ ਬੋਲੀ ਤੇ ਜਿਹੜਾ ਵਿਚਕਾਰ ਵਾਲਾ ਪੁੱਤਰ ਸੀ ਨਾ, ਉਹ ਬੋਲ ਪਿਆ, ਕਹਿੰਦਾ ਨਹੀਂ, ਵ੍ਰਿਕਸ਼ ਜਿਹੜਾ ਹੈ ਨਾ ਨਾਸ਼ਪਤੀ ਦਾ, ਉਹ ਤੇ ਬੜਾ ਹਰਿਆ ਭਰਿਆ ਹੁੰਦਾ ਹੈ, ਪਰ ਉਹਦੇ ਵਿੱਚ ਫਲ ਨਹੀਂ ਲੱਗਦੇ।
ਹੁੰਦਾ ਹਰਿਆ ਭਰਿਆ ਪਰ ਉਹਦੇ ਵਿੱਚ ਫਲ ਨਹੀਂ ਲੱਗਦੇ, ਫਲਾਂ ਦੀ ਕਮੀ ਹੈ। ਤੇ ਇਹ ਚੀਜ਼ ਸੁਣ ਕੇ ਨਾ ਜਿਹੜਾ ਸਭ ਤੋਂ ਛੋਟਾ ਪੁੱਤਰ ਸੀ ਨਾ, ਉਹ ਪਤਾ ਕੀ ਕਹਿੰਦਾ? ਕਹਿਣ ਲੱਗਾ, ਪਿਤਾ ਜੀ ਇਹ ਮੇਰੇ ਜਿਹੜੇ ਦੋਵੇਂ ਭਰਾ ਨੇ ਨਾ, ਲੱਗਦਾ ਕਿਸੇ ਹੋਰ ਹੀ ਪੇੜ ਨੂੰ ਵੇਖ ਕੇ ਆਏ ਨੇ। ਨਾਸ਼ਪਤੀ ਦਾ ਪੇੜ ਹਰਿਆ ਭਰਿਆ ਵੀ ਹੁੰਦਾ ਤੇ ਫਲਾਂ ਦੇ ਨਾਲ ਲੱਦਿਆ ਵੀ ਹੁੰਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਉਹ ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਨਾਸ਼ਪਤੀ ਦਾ ਜਿਹੜਾ ਪੇੜ ਏ, ਉਹ ਵ੍ਰਿਕਸ਼ ਜਿਹੜਾ ਹਰਿਆ ਭਰਿਆ ਵੀ ਹੁੰਦਾ ਤੇ ਫਲਾਂ ਦੇ ਨਾਲ ਲੱਦਿਆ ਹੋਇਆ ਵੀ ਹੁੰਦਾ। ਤਿੰਨੇ ਜਾਣੇ ਆਪਣੀ ਆਪਣੀ ਗੱਲ ਦੇ ਉੱਤੇ ਅੜ ਗਏ। ਇੱਕ ਕਹਿੰਦਾ ਜੀ ਉਹਦੇ ਉੱਤੇ ਨਾ ਕੋਈ ਪੱਤੀਆਂ ਹੁੰਦੀਆਂ, ਨਾ ਕੋਈ ਹਰਿਆ ਭਰਿਆ ਹੁੰਦਾ। ਦੂਜਾ ਕਹਿੰਦਾ ਪੱਤੀਆਂ ਹੁੰਦੀਆਂ, ਫਲ ਨਹੀਂ ਹੁੰਦੇ। ਤੀਜਾ ਕਹਿੰਦਾ ਜੀ ਪੱਤੀਆਂ ਵੀ ਬਹੁਤ ਹੁੰਦੀਆਂ ਨੇ, ਹਰਿਆ ਭਰਿਆ ਵੀ ਹੁੰਦਾ, ਫਲਾਂ ਦੇ ਨਾਲ ਲੱਦਿਆ ਹੁੰਦਾ। ਤਿੰਨੇ ਜਾਣੇ ਆਪਣੀ ਆਪਣੀ ਗੱਲ ਦੇ ਉੱਤੇ ਅੜ ਗਏ। ਉਸ ਵੇਲੇ ਰਾਜਾ ਪਤਾ ਕੀ ਕਹਿੰਦਾ? ਕਹਿੰਦਾ ਜੋ ਤੁਸੀਂ ਵੇਖਿਆ ਨਾ ਉਹਨੂੰ ਹੀ ਸਹੀ ਮੰਨੋ, ਵਾਸਤਵ ਦੇ ਵਿੱਚ ਉਹ ਹੀ ਸੱਚ ਹੈ। ਤੁਸੀਂ ਤਿੰਨਾਂ ਨੇ ਹੀ ਨਾਸ਼ਪਤੀ ਦਾ ਵ੍ਰਿਕਸ਼ ਵੇਖਿਆ ਤੇ ਜਿਹੜੀ ਗੱਲ ਤੂੰ ਕਹੀ ਹੈ ਨਾ ਕਿ ਇੱਕ ਜਾਣਾ ਕਹਿ ਰਿਹਾ ਤੁਸੀਂ ਜੋ ਗੱਲ ਕਰ ਰਹੇ ਹੋ, ਇੱਕ ਜਾਣਾ ਕਹਿ ਰਿਹਾ ਕਿ ਉਹਦੇ ਉੱਤੇ ਨਾ ਕੋਈ ਫਲ ਲੱਗਦੇ ਨੇ, ਨਾ ਕੋਈ ਪੱਤੀਆਂ ਲੱਗਦੀਆਂ ਨੇ, ਸੁੱਕਾ ਹੁੰਦਾ ਹੈ। ਦੂਜਾ ਜਾਣਾ ਕਹਿ ਰਿਹਾ ਕਿ ਉਹਦੇ ਉੱਤੇ ਹਰੀਆਂ ਭਰੀਆਂ ਪੱਤੀਆਂ ਲੱਗਦੀਆਂ ਨੇ, ਫਲ ਨਹੀਂ ਲੱਗਦੇ। ਤੇ ਤੀਜਾ ਕਹਿੰਦਾ ਕਿ ਉਹ ਹਰਿਆ ਭਰਿਆ ਵੀ ਹੈ ਤੇ ਫਲਾਂ ਦੇ ਨਾਲ ਲੱਦਿਆ। ਕਹਿੰਦੇ ਕਿ ਤੁਸੀਂ ਤਿੰਨਾਂ ਨੇ ਵੇਖਿਆ ਨਾਸ਼ਪਤੀ ਦਾ ਪੇੜ ਹੀ ਏ, ਪਰ ਅਲੱਗ-ਅਲੱਗ ਮੌਸਮ ਦੇ ਵਿੱਚ ਉਹਨੂੰ ਵੇਖਿਆ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤਿੰਨਾਂ ਨੇ ਵੇਖਿਆ ਨਾਸ਼ਪਤੀ ਦਾ ਦਰਖਤ ਹੀ ਹੈ, ਪਰ ਤਿੰਨਾਂ ਨੇ ਅਲੱਗ-ਅਲੱਗ ਮੌਸਮ ਦੇ ਵਿੱਚ ਵੇਖਿਆ। ਰਾਜੇ ਦੀ ਗੱਲ ਸੁਣ ਕੇ ਤਿੰਨੇ ਜਾਣੇ ਨਾ ਇੱਕ ਦੂਜੇ ਦਾ ਚਿਹਰਾ ਵੇਖਣ ਲੱਗ ਪਏ। ਤੇ ਉਸ ਵੇਲੇ ਰਾਜਾ ਕਹਿੰਦਾ, ਪੁੱਤਰੋ ਮੈਂ ਤੁਹਾਨੂੰ ਜਾਣ ਬੁੱਝ ਕੇ ਅਲੱਗ-ਅਲੱਗ ਮੌਸਮ 'ਚ ਭੇਜਿਆ ਸੀ। ਇਦਾਂ ਕਰਨ ਦੇ ਨਾਲ ਤੁਹਾਨੂੰ ਮੈਂ ਇੱਕ ਜੀਵਨ ਦੀ ਗਹਿਰੀ ਸਿੱਖਿਆ ਦੇਣਾ ਚਾਹੁੰਦਾ ਸਾਂ। ਉਹ ਕਹਿੰਦੇ ਜੀ ਕੀ ਸਿੱਖਿਆ? ਕਹਿੰਦੇ ਜੀ ਪਹਿਲੀ ਗੱਲ, ਕਿਸੇ ਵੀ ਚੀਜ਼ ਨੂੰ ਇੱਕ ਵਾਰ ਵੇਖ ਕੇ ਜਾਂ ਇੱਕ ਵਾਰ ਜਾਂਚ ਕੇ ਉਹਦੀ ਪੂਰੀ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਤੁਸੀਂ ਕਿਸੇ ਚੀਜ਼ ਨੂੰ ਇੱਕ ਵਾਰੀ ਵੇਖ ਲਿਆ ਨਾ, ਤੁਸੀਂ ਉਸ ਚੀਜ਼ ਦੀ ਪੂਰੀ ਜਾਣਕਾਰੀ ਇੱਕੋ ਵਾਰੀ ਵੇਖ ਕੇ ਹਾਸਲ ਨਹੀਂ ਕਰ ਸਕਦੇ। ਪਹਿਲੀ ਚ ਸਿੱਖਿਆ ਇਹ ਹੈ, ਜੇ ਕਿਸੇ ਬਾਰੇ ਜਾਣਨਾ ਹੈ ਉਹਦੇ ਕੋਲ ਤੁਹਾਨੂੰ ਬਹੁਤਾ ਸਮਾਂ ਬਤੀਤ ਕਰਨਾ ਪਏਗਾ। ਜੇ ਕੋਈ ਕਿਤਾਬ ਹੀ ਤੁਸੀਂ ਪੜ੍ਹਨ ਲੱਗ ਪਏ ਹੋ ਨਾ, ਹੁਣ ਕਿਤਾਬ ਤੁਸੀਂ ਪੜ੍ਹ ਰਹੇ, ਕਿਤਾਬ ਨੂੰ ਇੱਕੋ ਵਾਰੀ ਪੜ੍ਹੋਗੇ ਗੱਲ ਕੁਝ ਹੋਰ ਹੈ, ਦੂਜੀ ਵਾਰੀ ਜਦੋਂ ਕਿਤਾਬ ਨੂੰ ਪੜ੍ਹੋਗੇ ਨਾ ਉਹ ਅਸਰ ਕੁਝ ਹੋਰ ਵਿਖਾਏਗੀ, ਤੀਜੀ ਵਾਰੀ ਜਦੋਂ ਉਸੇ ਕਿਤਾਬ ਨੂੰ ਤੁਸੀਂ ਪੜ੍ਹੋਗੇ ਉਹਦੇ ਵਿੱਚੋਂ ਗਿਆਨ ਮਿਲਣਾ ਸ਼ੁਰੂ ਹੋ ਜਾਏਗਾ, ਚੌਥੀ ਵਾਰੀ ਜਦੋਂ ਉਸ ਕਿਤਾਬ ਨੂੰ ਤੁਸੀਂ ਮਨ ਕਰਕੇ ਪੜ੍ਹੋਗੇ ਉਹ ਗਿਆਨ ਦਾ ਪ੍ਰਭਾਵ ਤੁਹਾਡੇ ਉੱਤੇ ਪੈਣ ਲੱਗ ਪਏਗਾ। ਉਹ ਰਾਜਾ ਕੀ ਕਹਿੰਦਾ, ਪਹਿਲੀ ਸਿੱਖਿਆ ਕਿ ਤੁਸੀਂ ਕਿਸੇ ਚੀਜ਼ ਨੂੰ ਇੱਕ ਵਾਰ ਵੇਖ ਕੇ ਉਹਦੀ ਪੂਰੀ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦੇ। ਕਿਸੇ ਵੀ ਵਿਅਕਤੀ ਜਾਂ ਵਸਤੂ ਦੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਉਹਦੇ ਨਾਲ ਲੰਬਾ ਸਮਾਂ ਬਿਤਾਉਣਾ ਪੈਂਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕੋ ਵਾਰੀ ਵੇਖ ਕੇ ਕਿਸੇ ਵਿਅਕਤੀ ਵੱਲ ਤੁਸੀਂ ਆਪਣੀ ਰਾਏ ਨਹੀਂ ਦੇ ਸਕਦੇ ਕਿ ਇਹਦਾ ਸੁਭਾਅ ਕਿਹੋ ਜਿਹਾ, ਇਹ ਬੰਦਾ ਕਿਹੋ ਜਿਹਾ। ਕਹਿੰਦਾ ਦੂਜੀ ਗੱਲ, ਹਰ ਮੌਸਮ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਅੱਜ ਜੇ ਸਰਦੀ, ਸਾਰਾ ਸਾਲ ਸਰਦੀ ਥੋੜੀ ਰਹਿਣੀ ਹੈ। ਜੇ ਅੱਜ ਗਰਮੀ ਹੈ, ਸਾਰਾ ਸਾਲ ਗਰਮੀ ਥੋੜੀ ਰਹਿਣੀ ਹੈ। ਹਰ ਮੌਸਮ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਨਾਸ਼ਪਤੀ ਦੇ ਦਰਖਤ ਦੇ ਉੱਤੇ ਜਦੋਂ ਮੌਸਮ ਦਾ ਪ੍ਰਭਾਵ ਪਿਆ ਤੇ ਉਹ ਸੁੱਕਾ ਹੋ ਗਿਆ, ਤੇ ਜਦੋਂ ਦੂਜੇ ਮੌਸਮ ਦਾ ਬਸੰਤ ਦਾ ਪ੍ਰਭਾਵ ਪਿਆ ਤੇ ਉਸੇ ਹੀ ਪਿਆਰਿਓ
ਸੁੱਕੇ ਹੋਏ ਦਰਖਤ ਦੇ ਉੱਤੇ ਪੱਤੇ ਆ ਗਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਮੌਸਮ ਦਾ ਜੀ। ਪ੍ਰਭਾਵ ਪਿਆ, ਸੁੱਕ ਗਿਆ। ਮੌਸਮ ਦਾ ਪ੍ਰਭਾਵ ਪਿਆ, ਹਰਾ ਭਰਾ ਹੋ ਗਿਆ। ਇਸੇ ਤਰ੍ਹਾਂ ਜੀਵਨ ਦੇ ਉਤਰਾਅ ਚੜਾਅ ਨੇ, ਜੀਵਨ ਦੇ ਸੁੱਖ ਦੁੱਖ ਨੇ, ਸਫਲਤਾ ਅਸਫਲਤਾ ਹੈ। ਇਹ ਚੀਜ਼ਾਂ ਦਾ ਵੀ ਜੀਵਨ ਦੇ ਵਿੱਚ ਦੌਰ ਆਉਂਦਾ ਹੈ। ਸੁੱਖ ਦੁੱਖ ਦਾ ਦੌਰ ਵੀ ਆਏਗਾ, ਸਫਲਤਾ ਅਸਫਲਤਾ ਦਾ ਵੀ ਦੌਰ ਆਏਗਾ। ਪਿਆਰਿਓ, ਜੀਵਨ ਦੇ ਵਿੱਚ ਉਤਰਾਅ ਚੜਾਅ ਦਾ ਵੀ ਦੌਰ ਆਏਗਾ। ਇਹੋ ਜਿਹੇ ਦੌਰ ਦੇ ਵਿੱਚ ਸਾਨੂੰ ਕਦੀ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ, ਹਿੰਮਤ ਬਣਾ ਕੇ ਰੱਖਣੀ ਚਾਹੀਦੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੌਸਮ ਜਿਹੋ ਜਿਹਾ ਵੀ ਹੋਵੇ ਗੁਜ਼ਰ ਜਾਂਦਾ ਹੈ, ਤੇ ਜ਼ਿੰਦਗੀ ਦੇ ਵਿੱਚ ਜੇ ਕੋਈ ਦੁੱਖ ਦਾ ਉਤਰਾਈ ਚੜਾਈ ਦਾ ਸਮਾਂ ਆ ਵੀ ਜਾਵੇ ਨਾ, ਅਸਫਲਤਾ ਦਾ ਸਮਾਂ ਆ ਵੀ ਜਾਵੇ, ਉਹ ਵੀ ਗੁਜ਼ਰ ਜਾਂਦਾ ਹੈ। ਦੂਜੀ ਤੇ ਸਿੱਖਿਆ ਇਹ, ਤੇ ਕਹਿੰਦੇ ਤੀਜੀ ਗੱਲ, ਕਦੀ ਵੀ ਵਾਦ ਵਿਵਾਦ ਦੇ ਵਿੱਚ ਨਹੀਂ ਪੈਣਾ ਚਾਹੀਦਾ। ਅਸੀਂ ਦੂਜੇ ਦਾ ਪੱਖ ਜਾਣਨ ਤੋਂ ਬਿਨਾਂ ਹੀ ਇੱਕ ਦੂਜੇ ਨਾਲ ਵਾਦ ਵਿਵਾਦ 'ਚ ਫਸ ਜਾਂਦੇ ਆ। ਕਦੀ ਵੀ ਵਾਦ ਵਿਵਾਦ 'ਚ ਨਹੀਂ ਪੈਣਾ ਚਾਹੀਦਾ, ਸਗੋਂ ਦੂਜੇ ਦਾ ਵੀ ਪੱਖ ਸੁਣੋ, ਦੂਜੇ ਦਾ ਵੀ ਪੱਖ ਵੇਖੋ। ਵਾਦ ਵਿਵਾਦ ਕਰਨ ਦੀ ਬਜਾਏ ਉਹਦੀ ਉਸ ਚੀਜ਼ ਦੇ ਵਿੱਚੋਂ ਗੁਣ ਲਓ ਜਿਸ ਗੁਣ ਦੇ ਕਰਕੇ ਤੁਹਾਡੇ ਗਿਆਨ 'ਚ ਵੀ ਵਾਧਾ ਹੋਵੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਰਾਜੇ ਨੇ ਤਿੰਨ ਗੱਲਾਂ ਸਮਝਾਈਆਂ, ਤਿੰਨ ਗੱਲਾਂ। ਇਹ ਗੱਲਾਂ ਅਸੀਂ ਵੀ ਸਿੱਖੀਏ, ਭੁੱਲਿਓ ਨਾ। ਪਹਿਲੀ ਗੱਲ ਰਾਜੇ ਨੇ ਕੀ ਸਮਝਾਈ ਆਪਣੇ ਪੁੱਤਰਾਂ ਨੂੰ, ਕਿ ਕਿਸੇ ਵੀ ਵਿਅਕਤੀ ਜਾਂ ਵਸਤੂ ਦੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਲੰਬਾ ਸਮਾਂ ਉਹਦੇ ਨਾਲ ਗੁਜ਼ਾਰਨਾ ਪੈਂਦਾ ਹੈ। ਦੂਜੀ ਕੀ ਗੱਲ ਸਮਝਾਈ, ਕਿ ਜੀਵਨ ਦੇ ਵਿੱਚ ਉਤਰਾਅ ਚੜਾਅ ਵੀ ਆਉਣਗੇ, ਸੁੱਖ ਦੁੱਖ ਵੀ ਆਉਣਗੇ, ਸਫਲਤਾ ਅਸਫਲਤਾ ਦਾ ਸਮਾਂ ਵੀ ਆਏਗਾ। ਜਿਵੇਂ ਮੌਸਮ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਇਸੇ ਤਰ੍ਹਾਂ ਇਹ ਜੀਵਨ ਦੇ ਵਿੱਚ ਜਿਹੜੇ ਸੁੱਖ ਦੁੱਖ ਆਉਂਦੇ ਨੇ, ਉਤਰਾਈਆਂ ਚੜਾਈਆਂ ਆਉਂਦੀਆਂ ਨੇ ਨਾ, ਇਹ ਵੀ ਗੁਜ਼ਰ ਜਾਂਦੀਆਂ ਨੇ। ਤੇ ਤੀਸਰੀ ਸਿੱਖਿਆ ਦਿੱਤੀ, ਸਾਨੂੰ ਕਿਸੇ ਦਾ ਪੱਖ ਜਾਣਨ ਤੋਂ ਬਿਨਾਂ ਕਿਸੇ ਵੀ ਕੰਮ ਦੇ ਵਿੱਚ ਵਾਦ ਵਿਵਾਦ 'ਚ ਨਹੀਂ ਪੈਣਾ ਚਾਹੀਦਾ। ਦੂਜੇ ਦਾ ਪੱਖ ਸੁਣੋ, ਵਾਦ ਵਿਵਾਦ ਕਰਨ ਦੀ ਬਜਾਏ ਉਹਦੇ ਉਸ ਪੱਖ 'ਚੋਂ ਗੁਣ ਲਓ, ਇਹਦੇ ਨਾਲ ਤੁਹਾਡੇ ਗਿਆਨ 'ਚ ਵਾਧਾ ਹੋਏਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ, ਤੇ ਧਿਆਨ ਨਾਲ ਸੁਣਿਓ। ਇੱਕ 80 ਸਾਲ ਦੇ ਬਜ਼ੁਰਗ ਦੇ ਨਾਲ ਦਿਲ ਦਾ ਆਪਰੇਸ਼ਨ ਹੋਇਆ, ਹਾਰਟ ਅਟੈਕ ਉਹਨੂੰ ਆਇਆ, ਉਹਦੇ ਦਿਲ ਦਾ ਹਾਰਟ ਦਾ ਆਪਰੇਸ਼ਨ ਹੋਇਆ। ਬਿੱਲ ਬਣ ਗਿਆ ਜੀ 8 ਲੱਖ ਰੁਪਇਆ। ਗੱਲ ਸੁਣਨ ਵਾਲੀ ਜੀ, ਜਦੋਂ 8 ਲੱਖ ਬਿੱਲ ਬਣਿਆ ਨਾ, ਬਿੱਲ ਵੇਖਣ ਤੋਂ ਬਾਅਦ ਉਹ ਬਜ਼ੁਰਗ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ, ਅਥਰੂ। ਤੇ ਇਹ ਗੱਲ ਵੇਖ ਕੇ ਨਾ ਡਾਕਟਰ ਪਤਾ ਕੀ ਕਹਿੰਦਾ ਬਜ਼ੁਰਗ ਨੂੰ, ਕਹਿੰਦਾ ਕਿ ਤੁਸੀਂ ਰੋਵੋ ਨਾ, 8 ਲੱਖ ਦਾ ਬਿੱਲ ਵੇਖ ਕੇ ਤੁਸੀਂ ਰੋਵੋ ਨਾ, ਮੈਂ ਇਹਦੇ ਵਿੱਚੋਂ ਕਾਫੀ ਕੁਝ ਲੈਸ ਕਰ ਸਕਦਾ, ਤੁਹਾਡਾ 1-2 ਲੱਖ ਰੁਪਈਆ ਘਟ ਸਕਦਾ ਹੈ, ਮੈਂ ਲੈਸ ਦੇ ਦੇਣਾ ਤੁਹਾਨੂੰ, ਰੋਵੋ ਨਾ ਬਿੱਲ ਵੱਲ ਵੇਖ ਕੇ। ਤੇ ਉਸ ਵੇਲੇ ਬਜ਼ੁਰਗ ਪਤਾ ਕੀ ਕਹਿੰਦਾ ਹੈ, ਇਹ ਜਿਹੜਾ 8 ਲੱਖ ਦਾ ਬਿੱਲ ਆਇਆ ਨਾ, ਮੈਂ ਇਹ ਬਿੱਲ ਵੱਲ ਵੇਖ ਕੇ ਨਹੀਂ ਰੋ ਰਿਹਾ। 8 ਦੀ ਜਗ੍ਹਾ 20 ਲੱਖ ਵੀ ਬਣ ਜਾਂਦਾ, ਮੇਰੀ ਸਮਰੱਥਾ ਹੈ, ਮੇਰੇ ਕੋਲ ਪੈਸਾ ਹੈ, ਮੈਂ 20 ਲੱਖ ਵੀ ਦੇ ਦੇਣਾ ਸੀ। ਤੇ ਡਾਕਟਰ ਕਹਿੰਦਾ ਜੀ ਤੁਸੀਂ ਰੋ ਕਿਉਂ ਰਹੇ ਹੋ? ਤੇ ਉਸ ਵੇਲੇ ਪਤਾ ਕੀ ਕਹਿੰਦਾ, ਕਹਿੰਦਾ ਅਥਰੂ ਤੇ ਇਸ ਗੱਲ ਦੇ ਆ ਰਹੇ ਨੇ, ਜਿਸ ਪਰਮੇਸ਼ਰ ਨੇ 80 ਸਾਲ ਤੱਕ ਇਸ ਦਿਲ ਨੂੰ ਸੰਭਾਲਿਆ, ਉਹਨੇ ਅੱਜ ਤੱਕ ਮੇਰੇ ਕੋਲੋਂ ਕੋਈ ਬਿੱਲ ਲਿਆ ਹੀ ਨਹੀਂ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। 80 ਸਾਲ ਤੱਕ ਜਿਨੇ ਮੇਰੇ ਦਿਲ ਨੂੰ ਸੰਭਾਲਿਆ, ਉਹਨੇ ਤੇ ਕੋਈ ਬਿੱਲ ਨਹੀਂ ਮੇਰੇ ਵੱਲ ਭੇਜਿਆ। ਤੁਸੀਂ 3-4 ਘੰਟੇ
ਮੇਰੇ ਦਿਲ ਨੂੰ ਸੰਭਾਲਿਆ ਤੇ 8 ਲੱਖ ਰੁਪਏ ਬਣਾ ਦਿੱਤੇ। ਕਹਿੰਦਾ ਵਾਹ ਵਾਹ ਮੇਰੇ ਪਰਮੇਸ਼ਰ ਪ੍ਰਭੂ ਜੀ, ਤੁਸੀਂ ਮੇਰਾ ਕਿੰਨਾ ਧਿਆਨ ਰੱਖਦੇ ਹੋ। ਦੇਖੋ ਕਹਿੰਦਾ ਤੁਸੀਂ 3-4 ਘੰਟੇ ਮੇਰੇ ਦਿਲ ਨੂੰ ਸੰਭਾਲਿਆ ਤੇ 8 ਲੱਖ ਬਿੱਲ ਬਣਾਤਾ। 80 ਸਾਲ ਪਰਮੇਸ਼ਰ ਨੇ ਮੇਰੇ ਦਿਲ ਨੂੰ ਸੰਭਾਲ ਕੇ ਰੱਖਿਆ, ਉਹਨੇ ਮੇਰੇ ਵੱਲ ਤੇ ਕੋਈ ਬਿੱਲ ਭੇਜਿਆ ਨਹੀਂ। ਮੇਰੀ ਬੇਨਤੀ ਹੈ ਸਤਸੰਗੀਓ, ਜਿਸ ਪਰਮੇਸ਼ਰ ਨੇ ਸਾਨੂੰ ਇਹ ਦਿਲ ਦਿੱਤਾ ਹੈ ਜਿਹੜਾ ਧੜਕ ਰਿਹਾ, ਜਿਹੜੇ ਸਾਹ ਦਿੱਤੇ ਨੇ ਅਨਮੋਲ ਨੇ ਅਨਮੋਲ, ਆ ਜਿਹੜਾ ਸਾਨੂੰ ਜੀਵਨ ਦਿੱਤਾ ਹੈ, ਆ ਜਿਹੜੇ ਸਾਨੂੰ ਸਹੀ ਹੱਥ ਪੈਰ ਦਿੱਤੇ ਨੇ, ਸਾਨੂੰ ਸਵਸਥ ਸਰੀਰ ਦਿੱਤਾ ਹੈ, ਪਿਆਰਿਓ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ, ਜ਼ਰੂਰ ਕਿ ਦਾਤਿਆ ਤੇਰਾ ਬੜਾ ਹੀ ਸ਼ੁਕਰ ਹੈ, ਬੜਾ ਹੀ ਸ਼ੁਕਰ, ਬੜਾ ਹੀ ਸ਼ੁਕਰ, ਇਹ ਤੂੰ ਮੈਨੂੰ ਅਰੋਗ ਦੇਹੀ ਦਿੱਤੀ ਏ। ਜੇ ਪ੍ਰਸਾਦ ਅਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ। ਉਹਦਾ ਸ਼ੁਕਰਾਨਾ ਕਰੀਏ। ਅਸੀਂ ਸ਼ੁਕਰਾਨਾ ਨਹੀਂ ਕਰਦੇ, ਅਸੀਂ ਤੇ ਤਾਨੇ ਮਿਹਣੇ ਦਿੰਦੇ ਆ, ਪਿਤਾ ਜੀ ਆਹ ਚੀਜ਼ ਤੁਸੀਂ ਦਿੱਤੀ ਨਹੀਂ, ਆਹ ਇਦਾਂ ਦੇਣੀ ਸੀ, ਆਹ ਇਦਾਂ ਕਰਨਾ ਸੀ, ਅਸੀਂ ਤੇ ਤਾਨੇ ਮਿਹਣੇ ਦਿੰਦੇ ਆ। ਅੱਜ ਦੀ ਇਹ ਪਰਿਵਾਰਕ ਮੀਟਿੰਗ ਦੀ ਦੂਜੀ ਗੱਲ ਏ, ਦੂਜੀ ਗੱਲ ਉਹ ਬਜ਼ੁਰਗ ਨੇ ਕਿੰਨੀ ਪਿਆਰੀ ਗੱਲ ਕਹੀ। ਕਹਿੰਦਾ ਤੁਸੀਂ 3 ਘੰਟੇ ਮੇਰਾ ਦਿਲ ਸੰਭਾਲਿਆ, ਹਸਪਤਾਲ 'ਚ 3-4 ਘੰਟੇ ਮੇਰੀ ਕੇਅਰ ਕੀਤੀ, ਬਿੱਲ 8 ਲੱਖ ਬਣਾ ਦਿੱਤਾ। 80 ਸਾਲ ਜਿਸ ਪਰਮੇਸ਼ਰ ਨੇ ਆ ਮੇਰੇ ਅੰਦਰ ਦਿਲ ਧੜਕਾਇਆ, ਮੇਰੇ ਦਿਲ ਨੂੰ ਸੰਭਾਲ ਕੇ ਰੱਖਿਆ, ਉਹਨੇ ਕਿ ਅੱਜ ਤੱਕ ਬਿੱਲ ਨਹੀਂ ਭੇਜਿਆ। ਅਸੀਂ ਕੁਝ ਹੋਰ ਨਹੀਂ ਕਰ ਸਕਦੇ, ਉਸ ਪਰਮੇਸ਼ਰ ਦਾ ਨੇਮ ਵਧਾ ਕੇ ਸ਼ੁਕਰਾਨਾ ਤੇ ਕਰ ਸਕਦੇ ਹਾਂ। ਸ਼ੁਕਰਾਨਾ ਕਰਿਆ ਕਰੋ, ਸ਼ੁਕਰਾਨਾ। ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਸ਼ੁਕਰ ਹੈ, ਉਹਦਾ ਸ਼ੁਕਰਾਨਾ ਕਰੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੀ ਪਰਿਵਾਰਕ ਮੀਟਿੰਗ ਦੀ ਅਗਲੀ ਗੱਲ, ਇਹ ਵੀ ਧਿਆਨ ਨਾਲ ਸੁਣਿਓ, ਧਿਆਨ ਨਾਲ, ਔਰ ਬੜਾ ਕੁਝ ਲੱਭੇਗਾ, ਬੜਾ ਕੁਝ। ਕਿਸੇ ਨੂੰ ਕਦੀ ਵੀ ਇਹ ਅਭਿਮਾਨ ਨਹੀਂ ਕਰਨਾ ਚਾਹੀਦਾ ਕਿ ਸਾਰਿਆਂ ਨੂੰ ਮੇਰੀ ਜ਼ਰੂਰਤ ਪਏਗੀ। ਕਈ ਵਾਰੀ ਬੰਦੇ ਦੇ ਅੰਦਰ ਇਹ ਅਭਿਮਾਨ ਆ ਜਾਂਦਾ, ਅਹੰਕਾਰ, ਈਗੋ ਆ ਜਾਂਦੀ, ਮੇਰੇ ਤੋਂ ਬਿਨਾਂ ਤੇ ਫਲਾਣੇ ਦਾ ਕੰਮ ਹੀ ਨਹੀਂ ਬਣਨਾ, ਰੁਕ ਜਾਣਾ ਕੰਮ। ਕਦੀ ਵੀ ਆਪਣੇ ਅੰਦਰ ਇਹ ਚੀਜ਼ ਨਾ ਆਉਣ ਦੇਣਾ ਕਿ ਸਭ ਨੂੰ ਮੇਰੀ ਜ਼ਰੂਰਤ ਪੈਣੀ ਹੈ ਤੇ ਜਦੋਂ ਜ਼ਰੂਰਤ ਪਏਗੀ ਉਦੋਂ ਮੈਂ ਦੱਸਾਂਗਾ। ਕਈ ਵਾਰੀ ਇਦਾਂ ਹੁੰਦਾ ਸਾਡੇ ਨਾਲ। ਕਦੀ ਵੀ ਇਹ ਅਭਿਮਾਨ ਨਹੀਂ ਕਰਨਾ ਚਾਹੀਦਾ ਕਿ ਸਭ ਨੂੰ ਮੇਰੀ ਜ਼ਰੂਰਤ ਪਏਗੀ। ਇਹ ਵਹਿਮ ਵੀ ਨਹੀਂ ਹੋਣਾ ਚਾਹੀਦਾ ਕਿ ਕਿਸੇ ਦੀ ਜ਼ਰੂਰਤ ਮੈਨੂੰ ਨਹੀਂ ਪਏਗੀ। ਦੋ ਗੱਲਾਂ ਮੈਂ ਕਰ ਰਿਹਾ। ਇਹ ਅਭਿਮਾਨ ਨਹੀਂ ਕਰਨਾ ਚਾਹੀਦਾ ਕਿ ਸਭ ਨੂੰ ਮੇਰੀ ਜ਼ਰੂਰਤ ਪਏਗੀ, ਤੇ ਇਹ ਵਹਿਮ ਵੀ ਨਹੀਂ ਹੋਣਾ ਚਾਹੀਦਾ ਕਿ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਪਏਗੀ। ਪ੍ਰੇਮ ਤੇ ਸਹਿਯੋਗ ਦੇ ਨਾਲ ਪਿਆਰਿਓ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਨਿਭਾਓ। ਪ੍ਰੇਮ ਤੇ ਸਹਿਯੋਗ, ਕਿਉਂਕਿ ਪ੍ਰੇਮ ਤੇ ਸਹਿਯੋਗ ਕੀ ਸਾਰੇ ਰਿਸ਼ਤਿਆਂ ਨੂੰ ਬੰਦ ਕੇ ਰੱਖਦਾ ਹੈ। ਪ੍ਰੇਮ ਤੇ ਸਹਿਯੋਗ ਸਵਾਰਥ ਕਿਸੇ ਵੀ ਰਿਸ਼ਤੇ ਨੂੰ ਟਿਕਾ ਨਹੀਂ ਸਕਦਾ। ਸਵਾਰਥ ਨਾਲ ਬਣਿਆ ਹੋਇਆ ਰਿਸ਼ਤਾ ਕਦੀ ਟਿਕਦਾ ਨਹੀਂ। ਕਿਸੇ ਦੇ ਬਗੈਰ ਕਦੀ ਕਿਸੇ ਦਾ ਕੰਮ ਨਹੀਂ ਰੁਕਦਾ। ਪਰ ਸੱਚੀ ਗੱਲ ਹੈ, ਸੱਚੀ ਗੱਲ, ਇਨਸਾਨ ਦੇ ਬਗੈਰ ਇਨਸਾਨ ਜੀ ਵੀ ਨਹੀਂ ਸਕਦਾ। ਕਿਸੇ ਦੇ ਬਗੈਰ ਕਿਸੇ ਦਾ ਕੰਮ ਨਹੀਂ ਰੁਕਦਾ, ਪਰ ਇਨਸਾਨ ਦੇ ਬਗੈਰ ਇਨਸਾਨ ਜੀ ਵੀ ਨਹੀਂ ਸਕਦਾ। ਕਦੀ ਵੀ ਕਿਸੇ ਗੱਲ ਦਾ ਅਭਿਮਾਨ ਨਾ ਕਰੋ ਆਪਣੇ ਅੰਦਰ ਕਿ ਸਾਰਿਆਂ ਨੂੰ ਮੇਰੀ ਜ਼ਰੂਰਤ ਪੈਣੀ ਹੈ, ਤੇ ਇਹ ਵਹਿਮ ਵੀ ਨਹੀਂ ਕਿ ਮੈਨੂੰ ਕਿਸੇ ਦੀ ਲੋੜ ਨਹੀਂ ਪੈਣੀ। ਕਦੀ ਇਹ ਵਹਿਮ 'ਚ ਵੀ ਨਾ ਜੀਓ। ਹਾਂ, ਇੱਕ ਦੂਜੇ ਦੀ ਸਪੋਰਟ ਕਰੋ, ਇੱਕ ਦੂਜੇ ਨਾਲ ਪ੍ਰੇਮ 'ਚ ਰਹੋ। ਪ੍ਰੇਮ ਸਹਿਯੋਗ ਇੱਕ ਦੂਜੇ ਨੂੰ ਦਿਓ, ਜਿਹਦੇ ਨਾਲ ਹੋਏਗਾ ਕਿ ਤੇਰੇ ਅੰਦਰਲੀ ਤੇ ਬਾਹਰਲੀ ਤਰੱਕੀ ਹੋਏਗੀ। ਤੇ ਜਦੋਂ ਤੇਰੇ ਅੰਦਰਲੀ ਬਾਹਰਲੀ ਤਰੱਕੀ ਹੋਈ, ਤੇਰੇ ਪਰਿਵਾਰ ਦੀ ਵੀ ਹੋਏਗੀ। ਤੇਰੇ ਪਰਿਵਾਰ ਵੱਲ ਵੇਖ ਕੇ ਹੋਰਾਂ ਦੀ ਵੀ ਤਰੱਕੀ ਹੋਏਗੀ। ਗੁਰੂ ਕਿਰਪਾ ਕਰੇ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2 ਅਕਤੂਬਰ ਆ ਰਹੀ ਹੈ ਸਤਸੰਗੀਓ। 2 ਅਕਤੂਬਰ ਦੁਪਹਿਰੀ 12 ਤੋਂ 2 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਅਸਥਾਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਚੱਟੀਮਿੰਟ ਚੌਂਕ, ਉੱਥੋਂ ਪੈਦਲ 7-8 ਮਿੰਟ ਦਾ ਰਾਹ ਹੈ, ਸਭ ਨੂੰ ਪਤਾ ਹੈ। ਦੁਪਹਿਰੀ 12 ਤੋਂ 2 ਅਕਤੂਬਰ ਨੂੰ ਸਮਾਗਮ ਰੱਖੇ ਗਏ ਨੇ। ਕੀਰਤਨ ਦੇ ਦੀਵਾਨ ਵੀ ਲੱਗਣੇ ਤੇ 11:30 ਵਜੇ ਜੋ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਬੱਚਿਆਂ ਦੀ ਦਸਤਾਰਬੰਦੀ ਦਾ। ਜਿਹੜੇ ਬੱਚਿਆਂ ਦੀ ਦਸਤਾਰਬੰਦੀ ਨਹੀਂ ਹੋਈ 11:30 ਵਜੇ ਤੱਕ ਪਹੁੰਚਿਓ। ਕੇਸਰੀ ਦਸਤਾਰਾਂ ਨਾਲ ਲੈ ਕੇ ਪਰਿਵਾਰਾਂ ਸਮੇਤ, ਰਿਸ਼ਤੇਦਾਰਾਂ ਸਮੇਤ। ਉਦਾਂ ਬਹੁਤ ਸਮਰੱਥਾ ਹੁੰਦੀ ਹੈ ਕਈਆਂ ਦੇ ਕੋਲ, ਵੱਡੀਆਂ ਵੱਡੀਆਂ ਪਾਰਟੀਆਂ ਕਰਕੇ ਵੀ ਦਸਤਾਰਬੰਦੀ ਕਰ ਸਕਦੇ ਨੇ, ਪਰ ਪਿਆਰਿਓ ਜਦੋਂ ਵੱਡੀ ਸੰਗਤ ਦੀ ਹਜ਼ੂਰੀ ਦੇ ਵਿੱਚ, ਗੁਰੂ ਦੀ ਹਜ਼ੂਰੀ ਦੇ ਵਿੱਚ ਦਸਤਾਰਬੰਦੀ ਤੁਹਾਡੇ ਬੱਚਿਆਂ ਦੀ ਹੋਏਗੀ ਨਾ, ਤੇ ਪਿਤਾ ਜੀ ਨੇ ਕਿਰਪਾ ਕਰਨੀ। ਬੱਚਿਆਂ ਦੀ ਲਾਈਫ ਦੇ ਵਿੱਚ ਆਉਣ ਵਾਲੇ ਜਿਹੜੇ ਔਖੇ ਵੇਲੇ ਨੇ ਨਾ, ਉਹ ਸਹਿਜੇ ਹੀ ਕੱਟ ਦੇਣੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। 11:30 ਵਜੇ ਸਭ ਬੱਚਿਆਂ ਨੂੰ ਜਿਨ੍ਹਾਂ ਦੀ ਦਸਤਾਰਬੰਦੀ ਨਹੀਂ ਹੋਈ, ਕੇਸਰੀ ਦਸਤਾਰਾਂ ਨਾਲ ਲੈ ਕੇ 11:30 ਵਜੇ ਪਹੁੰਚਿਓ ਭਲਾਈ ਕੇਂਦਰ ਸਾਰੇ ਜਾਣੇ। ਔਰ ਮੰਨ ਲਓ ਜਿਨ੍ਹਾਂ ਦੇ ਬੱਚਿਆਂ ਦੀ ਦਸਤਾਰਬੰਦੀ ਹੋ ਗਈ ਹੈ, ਉਹ ਵੀ ਚਾਅ ਨਾਲ ਪਹੁੰਚਿਓ। ਇਹ ਭਾਵਨਾ ਬਣਾਇਓ ਕਿ ਮੇਰੇ ਪੁੱਤ ਦੀ ਦਸਤਾਰਬੰਦੀ ਹੈ, ਮੇਰੇ ਪੋਤਰੇ ਦੀ, ਮੇਰੇ ਦੋਤਰੇ ਦੀ ਦਸਤਾਰਬੰਦੀ ਹੈ। ਜਦੋਂ ਇਹ ਭਾਵਨਾ ਨਾਲ ਆਓਗੇ ਨਾ, ਦੂਜੇ ਬੱਚਿਆਂ ਦੇ ਵਿੱਚੋਂ ਵੀ ਜਦੋਂ ਆਪਣੇ ਬੱਚਿਆਂ ਨੂੰ ਤੁਸੀਂ ਤੱਕੋਗੇ ਨਾ, ਫਿਰ ਤੁਹਾਨੂੰ ਆਪਣੇ ਬੱਚਿਆਂ ਦੀ ਭਵਿੱਖ ਦੀ ਜਾਂ ਆਪਣੇ ਬੱਚਿਆਂ ਦੀ ਕਿਸੇ ਵੀ ਮੁਸ਼ਕਲ ਦੀ ਚਿੰਤਾ ਕਰਨ ਦੀ ਲੋੜ ਨਹੀਂ। ਤੁਹਾਡੇ ਬੱਚਿਆਂ ਦਾ ਭਵਿੱਖ ਸਵਾਰਨ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਆਪਣੀ ਝੋਲੀ 'ਚ ਪਵਾ ਲੈਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਦੋਵੇਂ ਹੱਥ ਜੋੜ ਕੇ, ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰ ਰਿਹਾ, ਨਿਮਰਤਾ ਸਹਿਜ ਕਹਿ ਰਿਹਾ, ਇਹ ਮੇਰਾ ਪਰਸਨਲੀ ਤੌਰ ਤੇ ਸੱਦਾ ਹੈ। ਕਿਸੇ ਵੀ ਪ੍ਰੇਮੀ ਨੇ ਰਹਿ ਨਹੀਂ ਜਾਣਾ, ਸਭ ਨੇ ਪਰਿਵਾਰਾਂ ਸਮੇਤ ਵਹੀਨਾ ਘੱਤ ਕੇ 11:30 ਵਜੇ ਤੱਕ ਲਾਸਟ ਪਹੁੰਚ ਜਾਣਾ ਭਲਾਈ ਕੇਂਦਰ। 2-2:30 ਵਜੇ ਤੱਕ ਸਾਰਾ ਇਹ ਸਮਾਪਤ ਹੋ ਜਾਣਾ ਪ੍ਰੋਗਰਾਮ। ਤੇ ਇਹ ਮੇਰੀ ਬੇਨਤੀ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਅਗਲੀ ਬੇਨਤੀ 27 ਜਨਵਰੀ, ਇਹ ਮਹੀਨਾ ਚੱਲ ਰਿਹਾ ਮਹਾਰਾਜ ਜੀ ਦੀ ਕਿਰਪਾ ਨਾਲ। ਸਤੰਬਰ ਲਾਸਟ ਆ ਗਿਆ, ਅਕਤੂਬਰ, ਨਵੰਬਰ, ਦਸੰਬਰ ਤੇ ਜਨਵਰੀ, ਤਕਰੀਬਨ 4 ਮਹੀਨੇ ਪਏ ਨੇ। 27 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਅਸੀਂ ਜਨਮ ਦਿਹਾੜਾ ਮਨਾਉਣਾ ਹੈ। ਬਾਬਾ ਦੀਪ ਸਿੰਘ ਜੀ ਦੇ ਘਰ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਹ ਮੇਰੀ ਬੇਨਤੀ ਹੈ, ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਅਸੀਂ ਵੱਡੀ ਭੇਟਾ ਦੇਣੀ ਬਾਬੇ ਖੰਡੇ ਵਾਲੇ ਨੂੰ, ਬਾਣੀ ਦੀ ਭੇਟਾ। ਕਾਪੀਆਂ ਤਕਰੀਬਨ ਪਰਿਵਾਰਕ ਮੈਂਬਰਾਂ ਨੇ ਲਾ ਲਈਆਂ ਨੇ, ਜਿਨ੍ਹਾਂ ਨੇ ਨਹੀਂ ਲਾਈਆਂ ਲਾ ਲਓ। ਅੱਜ ਤੋਂ ਹੀ ਸ਼ੁਰੂ ਕਰ ਦਿਓ ਕੰਮ। ਕੀ ਕੰਮ? ਜਿੰਨੇ ਪਰਿਵਾਰਕ ਮੈਂਬਰ ਹੋ, ਮੰਨ ਲਓ 5 ਮੈਂਬਰ ਹੋ, ਤੇ 5 ਸਹਿਜ ਪਾਠ ਹਰ ਮਹੀਨੇ ਕਰਨੇ ਹੀ ਕਰਨੇ ਨੇ। ਇੱਕ ਪਰਿਵਾਰ ਨੇ ਸਹਿਜ ਪਾਠ ਮੰਨ ਲਓ ਨਹੀਂ ਕਰ ਸਕਦੇ, ਇੱਕ ਪ੍ਰੇਮੀ ਰੋਜ਼ ਦੇ 2-2 ਸੁਖਮਨੀ ਸਾਹਿਬ ਦੇ ਪਾਠ ਕਰੇ। ਸੁਖਮਨੀ ਸਾਹਿਬ ਨਹੀਂ ਕਰ ਸਕਦੇ, ਰੋਜ਼ਾਨਾ 10-10 ਪਾਠ ਜਪਜੀ ਸਾਹਿਬ ਦੇ ਕਰ ਲਓ। ਜਪਜੀ ਸਾਹਿਬ ਨਹੀਂ ਕਰ ਸਕਦੇ, ਇੱਕ ਮੈਂਬਰ 50-50 ਪਾਠ ਚੌਪਈ ਸਾਹਿਬ ਦੇ ਰੋਜ਼ ਕਰੀ ਜਾਵੇ। ਇਹ ਵੀ ਨਹੀਂ ਕੋਈ ਕਰ ਸਕਦਾ। 6 ਮਾਲਾ 108 ਮਣਕੇ ਵਾਲੀ ਇੱਕ ਮਾਲਾ, 6 ਮਾਲਾ ਰੋਜ਼ ਦੀਆਂ, ਪਹਿਲੀ ਪੌੜੀ ਦੀਆਂ, ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ। 6 ਮਾਲਾ ਇੱਕ ਮੈਂਬਰ ਨੇ ਰੋਜ਼ ਫੇਰਨੀਆਂ। ਜੇ ਕੋਈ ਇਹ ਵੀ ਨਹੀਂ ਕਰ ਸਕਦਾ ਤੇ 80 ਮਾਲਾ ਵਾਹਿਗੁਰੂ ਵਾਹਿਗੁਰੂ ਦੀਆਂ ਵੱਡੀਆਂ 108 ਦਾਣੇ ਵਾਲੀਆਂ ਮਾਲਾ, 80 ਮਾਲਾ ਰੋਜ਼ ਵਾਹਿਗੁਰੂ ਵਾਹਿਗੁਰੂ ਦੀਆਂ ਕਰਨੀਆਂ। ਤੇ ਜਿੰਨਾ ਜਾਪ ਤੁਸੀਂ ਕਰ ਰਹੇ ਸਾਰਾ ਕਾਪੀ ਦੇ ਉੱਤੇ ਨੋਟ ਕਰੀ ਜਾਣਾ। ਤੇ 27 ਜਨਵਰੀ ਸਵੇਰੇ ਤੁਸੀਂ ਸਾਨੂੰ 10 ਵਜੇ ਇਹ ਸਾਰੇ ਜਾਪ ਦੀ ਗਿਣਤੀ ਭੇਜਣੀ ਹੈ ਮਹਾਰਾਜ ਜੀ ਦੀ ਮਿਹਰ ਨਾਲ। ਤੇ ਜਦੋਂ ਚੁਪਹਿਰੇ ਦੀ ਸਮਾਪਤੀ ਹੋਣੀ 27 ਜਨਵਰੀ ਨੂੰ, ਤੇ ਪਿਆਰਿਓ ਇਹ ਜਿੰਨੀ ਤੁਸੀਂ ਭੇਟਾ ਦਿੱਤੀ ਹੋਏਗੀ ਨਾ ਬਾਣੀ ਦੀ, ਸਾਰੀ ਭੇਟਾ ਦੀ ਅਰਦਾਸ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਕਰਨੀ, ਬਾਬਾ ਦੀਪ ਸਿੰਘ ਜੀ ਦੇ ਘਰ ਦੇ ਵਿੱਚ ਆਪਾਂ। ਤੇ ਮੈਂ ਸੱਚ ਕਹਿ ਰਿਹਾ, ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਇਹ ਬਾਣੀ ਦਾ ਵੱਡਾ ਗਿਫਟ ਦੇਵਾਂਗੇ ਨਾ, ਤੇ ਖੰਡੇ ਵਾਲਾ ਬਾਬਾ ਸਾਨੂੰ ਰਿਟਰਨ ਗਿਫਟ ਦੇਵੇਗਾ। ਪਤਾ ਕਿਹੜਾ? ਲੋਕ ਪਰਲੋਕ ਦੀਆਂ ਦਾਤਾਂ ਨਾਲ ਸਾਡੀਆਂ ਝੋਲੀਆਂ ਭਰ ਦੇਵੇਗਾ।
आखो धन गुरु रामदास जी, धन गुरु रामदास जी। प्यार नाल आखो ना जी धन बाबा दीप सिंह जी। आ जेड़े तुसी बाबा दीप सिंह जी नाल प्यार करदे हो ना, कापियां ला लो। 27 जनवरी तक मैं कहना नगर नगर पिंडां पिंडां विच देशां विदेशां विच जिथे भी तुहाडा कोई रिश्तेदार रहिंदा है, तुहाडे घर ईवन कोई काम करन वाला भी आ रहा है ना, तुहाडी दुकान ते भी कोई काम करदा, उन्हां दीयां भी कापियां लवा दिओ। तुहाडे घर कोई दुध देण वाला भी आ रहा, ओदी भी कापी लवा दिओ। भाई दस तू किन्ना जाप करेगा। बाबा दीप सिंह जी दा जन्म दिहाड़ा है, ये भेटा देनी आपां। ये सब नूं मैं बेनती करदा, इस चीज विच कोई भी प्रेमी पिछे ना रवे, ये बेनती प्रमाण। आओ बड़े प्यार नाल आपां शब्द पढ़ीए। पंचम पातशाह जी दा उच्चारण कीता ये शब्द गुरु ग्रंथ साहिब जी दे 43 और 44 नंबर अंग दे उत्ते दर्ज। सभे गल्लां विसरन इको विसर न जाओ। आओ बड़े प्यार दे नाल सारी संगत हाजरी लायो जी। सभे गल्लां विसरन एको विसर न जाओ। 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 सभे गल्लां सभे गल्लां सभे गल्लां विसरन एको विसर न जाओ। 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 गुरु रामदास जी, गुरु रामदास जी। प्यार न लखो न जी धन बाबा दीप सिंह जी। कंदा सब जलाए के गुरु नाम दिया सच स्वाओ। कंदा सब जलाए के गुरु नाम दिया सच स्वाओ। आसा सबे लाए के इक्का आस कमाओ। आसा सबे लाहे के इक्का आस कमाओ। जिन्नी सतगुर सेवया तिन अगे मिलिया ठाओ। जिन्नी सतगुर सेवया तिन अगे मिलिया ठाओ। अगे मिलिया ठाओ। तिन अगे
सबे गल्ला बिसरन एको बिसर न जाओ सबे गल्ला बिसरन एको बिसर न जाओ सबे गल्ला बिसरन एको बिसर न जाओ सबे गल्ला बिसरन एको बिसर न जाओ। गुरु रामदास जी धन गुरु रामदास जी प्यार न लखन जी धन बाबा देव सिंह जी मन मेरे करते नो साला है मन मेरे करते नो साला है सबे छड़ से आड़ पा सबे छड़ से आड़ पा सबे छड़ से आड़ पा गुर की पैरी पाए गुर की पैरी पाए जी गुर की पैरी पाए गुर की पैरी पाहे जी गुर की पैरी पाए गुर की पैरी पाहे सबे गल्ला बिसरन एको बिसर न जाओ सबे गल्ला बिसरन एको बिसर न जाओ सबे गल्ला बिसरन एको बिसर न जाओ सबे गल्ला बिसरन एको बिसर न जाओ। गुरु रामदास जी गुरु खंडे रामदास वालिया दुख भुख ने व्यापाई जे सुख दाता मन होए दुख भुख ने व्यापाई जे सुख दाता मन होए कित ही कम नशी जिए जाहिर दे सच्चा सोए जिस तो रखे हाथ दे तिस मार न सके कोई जिस तो रखे हाथ दे जिस तो रखे हाथ दे जिस तू रखे हाथ दे तिस मार न सके कोई 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 सुख दाता गुर सेविए सब अवगण कटे तोए सब अवगण कटे सब अवगण कटे सब अवगण कटे सबे गल्ला बिसरन एको बिसर न जाओ सबे गल्ला बिसरन एको बिसर न जाओ सबे गल्ला बिसरन एको बिसर न जाओ सबे गल्ला
मंगे सेव को लाइया अपनी सेव। साधु संग मस्कते तुठे पावा देव। साधु संग मस्कते तुठे पावा देव। सब किश वसगत साहिब आपे करण करेव। सतगुर कै बलिहारणे मनसा सब पुरेव जी। मनसा सब पुरेव जी। मनसा सब पुरेव। सबे गल्लां विसरन एको विसर न जाओ। 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 दिसे सजनो इको पाई मीत। एक सैदी सामग्री एक सैदी है रीत। एक कस स्यों मन मानिया ता होवा ने चल चीत। सच खाना सच पहनना टेक नानक सच कीत। टेक नानक सच कीत। टेक नानक सच कीत। सबे गल्लां विसरन एको विसर न जाओ। 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 गुरा एक दे बुझाई सबना जिया का एक दाता। सो मैं विसर न जाई। एको विसर न जाओ। एको विसर न जाओ। एको विसर न जाओ। एको विसर न जाओ। एको विसर न
जाओ, एको बिसर न जाओ, एको विसर न जाओ, एको विसर न जाओ। विसर नाही दातार, विसर नाही, विसर नाही दातार, 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 विसर नाही दाता, अपना नाम देओ। जी गुण गावा दिन रात, 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 गुण गावा दिन रात। नानक चाओ ए हो वाहिगुरु 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 वाहिगुरु। गुण गावा दिन रात, गुण गावा दिन रात, गुण गावा दिन रात, गुण गावा दिन रात, गुण गावा जी गुण गावा, गावा गावा गुण गावा दिन रात, गुण गावा दिन रात, गुण गावा दिन रात, गुण गावा दिन रात। नानक चाओ ए हो वाहिगुरु 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 गज के वाहिगुरु 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 सबे गल्लों
विसरन एको विसर न जाओ सबे गल्ला विसरन एको विसर न जाओ बोले सोनहाल सतਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਰਦਾਸ ਕਰਿਓ ਜੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਸਾਨੂੰ ਜਾਚ ਸਿਖਾ ਰਹੇ ਹਨ। ਪਿਆਰਿਆ, ਹਰ ਵੇਲੇ ਇਹ ਅਰਦਾਸ ਕਰ, ਮਹਾਰਾਜ ਮੈਨੂੰ ਸਾਰੀਆਂ ਗੱਲਾਂ ਭਾਵੇਂ ਭੁੱਲ ਜਾਣ ਪਰ ਤੇਰਾ ਨਾਮ ਮੈਨੂੰ ਕਦੀ ਨਾ ਭੁੱਲੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੇਸ਼ੱਕ ਸਾਰੀਆਂ ਗੱਲਾਂ ਮੈਨੂੰ ਭੁੱਲ ਜਾਣ, ਭੁੱਲ ਜਾਣ, ਨਿੰਦਿਆ ਕਰਨ ਵਾਲੀ ਗੱਲ ਮੈਨੂੰ ਭੁੱਲ ਜਾਵੇ, ਈਰਖਾ ਕਰਨ ਵਾਲੀ ਗੱਲ ਮੈਨੂੰ ਭੁੱਲ ਜਾਵੇ, ਮੈਂ ਮੇਰੀ ਦੀ ਗੱਲ ਮੈਨੂੰ ਭੁੱਲ ਜਾਵੇ, ਇਹ ਸਭ ਗੱਲਾਂ ਭੁੱਲ ਜਾਣ, ਲਾਲਚ ਭੁੱਲ ਜਾਣ, ਮੋਹ ਭੁੱਲ ਜੇ, ਦੂਜਿਆਂ ਵੱਲ ਵੇਖ ਕੇ ਸੜਨ ਵਾਲਾ ਸੁਭਾਅ ਭੁੱਲ ਜੇ, ਜਿਹੜਾ ਅਸੀਂ ਬਿਨਾਂ ਵਜ੍ਹਾ ਤੋਂ ਆਪਣੇ ਧੰਦਿਆਂ ਦੇ ਨਾਲ ਮੋਹ ਪਾਈ ਬੈਠੇ ਆ ਨਾ, ਧੰਦਿਆਂ ਨਾਲ ਮੋਹ। ਧੰਦੇ ਕਰਨੇ ਮਾੜੇ ਨਹੀਂ, ਕੰਮਕਾਰ ਕਰਨੇ ਮਾੜੇ ਨਹੀਂ, ਕਰਨੇ ਨੇ, ਕਿਰਤ ਕਰਨੀ ਹੈ, ਪਰ ਮਹਾਰਾਜ ਕਹਿੰਦੇ ਇਹ ਧੰਦਿਆਂ ਦੇ ਨਾਲ ਜਿਹੜਾ ਮੋਹ ਹੈ ਨਾ, ਇਹ ਮੋਹ ਮੁੱਕ ਜਾਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੈਂ ਕਮਾਉਣਾ ਤੇ ਮੇਰਾ ਪਰਿਵਾਰ ਪਲਦਾ ਹੈ, ਇਹ ਮੋਹ ਮੁੱਕ ਜੇ। ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਉ, ਕਹਿੰਦੇ ਧੰਦਾ ਸਭ ਜਲਾਏ ਕਹਿ ਗੁਰਨਾਮ ਦੀਆ ਸੱਚ ਸੁਹਾਉ। ਕਹਿੰਦੇ ਇਹ ਧੰਦਿਆਂ ਦਾ ਮੇਰਾ ਸਾਰਾ ਮੋਹ ਹੀ ਗੁਰੂ ਨੇ ਖਤਮ ਕਰ ਦਿੱਤਾ, ਤੇ ਜਿਹੜਾ ਅਸਲੀਅਤ ਦੇ ਵਿੱਚ ਮਨੋਰਥ ਹੈ ਨਾ, ਇਹ ਮਨੁੱਖਾ ਜਨਮ ਧਾਰਨ ਦਾ, ਅਸਲੀਅਤ ਦੇ ਵਿੱਚ ਜਿਹੜਾ ਮੇਰਾ ਜੀਵਨ ਦਾ ਮਨੋਰਥ ਹੈ ਨਾ, ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ। ਇਹ ਤੇਰੀ ਬਰੀਆ। ਮਹਾਰਾਜ ਨੇ ਕਿਰਪਾ ਕਰਕੇ ਬਸ ਆ ਮੈਨੂੰ ਸੁਮਤ ਦੇ ਦਿੱਤੀ ਹੈ। ਵੇਖੋ ਪਿਆਰਿਓ, ਧੰਦਿਆਂ ਤੋਂ ਮਨਾ ਨਹੀਂ ਕੀਤਾ, ਪਰ ਮਹਾਰਾਜ ਕਹਿੰਦੇ ਮੋਹ ਛੱਡ ਦੇ। ਪਰਿਵਾਰ ਨੂੰ ਪਾਲਣ ਤੋਂ ਮਨਾ ਨਹੀਂ ਕੀਤਾ, ਪਰਿਵਾਰ ਬਣਾਉਣ ਤੋਂ ਮਨਾ ਨਹੀਂ ਕੀਤਾ, ਗ੍ਰਸਥ ਵਿੱਚ ਰਹਿਣ ਤੋਂ ਮਨਾ ਨਹੀਂ ਕੀਤਾ। ਸਾਹਿਬ ਕਹਿੰਦੇ ਮੋਹ ਛੱਡ ਦੇ। ਜਿਹੜਾ ਅੰਦਰਲਾ ਨਾਤਾ ਹੈ ਨਾ, ਉਹ ਆਪਣੇ ਮਾਲਕ ਨਾਲ ਜੋੜ ਕੇ ਰੱਖ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਇਹ ਨਹੀਂ ਕਹਿੰਦੇ ਘਰ ਪਰਿਵਾਰ ਛੱਡ, ਮਹਾਰਾਜ ਕਹਿੰਦੇ ਘਰ ਪਰਿਵਾਰ ਦੇ ਵਿੱਚ ਰਹਿ, ਪਰ 2.5 ਘੰਟੇ ਦਾ ਅੰਮ੍ਰਿਤ ਵੇਲੇ ਦਾ ਸਮਾਂ ਮੇਰੇ ਲਈ ਜ਼ਰੂਰ ਕੱਢ। ਮਹਾਰਾਜ ਇਹ ਨਹੀਂ ਕਹਿੰਦੇ ਕੰਮ ਕਰ ਛੱਡ, ਮਹਾਰਾਜ ਕਹਿੰਦੇ ਕੰਮ ਕਰ ਕਰ। 10ਵਾਂ ਹਿੱਸਾ ਜਿਹੜਾ ਮਾਇਆ ਦਾ ਨਾ, ਬਸ ਉਹ ਲੋੜਵੰਦਾਂ ਦੀ ਭਲਾਈ ਲਈ ਕੱਢ, ਬਾਕੀ ਆਪਣੇ ਲਈ ਵਰਤ ਪਾਵੇ। ਮਹਾਰਾਜ ਆਹ ਸਿਖਾਉਣਾ ਚਾਹ ਰਹੇ ਨੇ, ਔਰ ਸੱਚਾਈ ਹੈ। ਜਦ ਤੱਕ ਅਸੀਂ ਅੰਦਰੋਂ ਨਹੀਂ ਨਾ ਜੁੜਦੇ ਨਾਮ ਨਾਲ, ਅੰਦਰੋਂ, ਉਦੋਂ ਤੱਕ ਅੰਦਰ ਸਾਡੇ ਸੁੱਖ, ਅੰਦਰ ਸਾਡੇ ਸ਼ਾਂਤੀ ਆ ਹੀ ਨਹੀਂ ਸਕਦੀ। ਅੰਦਰਲਾ ਸਕੂਨ ਦਿੰਦਾ ਹੈ ਨਾਮ, ਅੰਦਰਲੀ ਸ਼ਾਂਤੀ। ਹੁਣ ਕੋਈ ਟਿਕਟ ਲਈ 50,000 ਦੀ, ਲੱਖ ਰੁਪਏ ਦੀ ਟਿਕਟ ਲਈ, ਇੱਥੋਂ ਚਲਿਆ ਗਿਆ ਵਿਦੇਸ਼ ਵਿੱਚ। ਮੈਂ ਵਿਦੇਸ਼ 'ਚ ਜਾ ਕੇ ਆਪਣਾ ਘਰ ਵਸਾ ਲੈਣਾ, ਮੈਂ ਇੱਥੇ ਨਹੀਂ ਰਹਿਣਾ, ਇੰਡੀਆ ਵਿੱਚ ਨਹੀਂ ਰਹਿਣਾ, ਮੈਂ ਵਿਦੇਸ਼ ਵਿੱਚ ਰਹਿਣਾ। ਵੀਜ਼ਾ ਲਵਾਇਆ, ਟਿਕਟ ਲਈ, ਚਲਿਆ ਗਿਆ, ਪਰ ਉੱਥੇ ਜਾ ਕੇ ਵੀ ਕਲਪਨਾ ਨਾਲ ਹੀ ਗਈ ਹੈ। ਕਲਪਨਾ ਨਹੀਂ ਮੁੱਕੀ, ਕਲਪਨਾ ਉਸੇ ਤਰ੍ਹਾਂ। ਬਾਹਰ ਜਦੋਂ ਤੂੰ ਗਿਆ, ਬਾਹਰ ਜਾਣ ਵਾਲੀ ਚੀਜ਼ ਨੇ ਤੈਨੂੰ ਸੁੱਖ ਨਹੀਂ ਦੇਣਾ। ਘਰ ਆਪਣਾ ਬਦਲ ਲਵੇਂਗਾ, ਬਦਲੇ ਹੋਏ ਘਰ ਨੇ ਤੈਨੂੰ ਸੁੱਖ ਨਹੀਂ ਦੇਣਾ। ਬਹੁਤੀ ਮਾਇਆ ਇਕੱਠੀ ਕਰੇਗਾ, ਮਾਇਆ ਨੇ ਤੈਨੂੰ ਸੁੱਖ ਨਹੀਂ ਦੇਣਾ। ਮਾਇਆ ਦੇ ਨਾਲ ਚੰਗਾ ਘਰ ਲੈ ਸਕਦਾ ਹੈ, ਪਰ ਉਹ ਘਰ ਸੁੱਖ ਉਦੋਂ ਹੀ ਦੇਵੇਗਾ ਜਦੋਂ ਤੂੰ ਨਾਮ ਨਾਲ ਜੁੜੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਾਇਆ ਦੇ ਨਾਲ ਤੂੰ ਦਵਾਈਆਂ ਖਰੀਦ ਸਕਦਾ ਹੈ, ਦਵਾਈਆਂ
पर प्यारिया ਉਹ ਦਵਾਈਆਂ ਤੇਰੇ ਉੱਤੇ ਅਸਰ ਤਾਂ ਹੀ ਕਰਨਗੀਆਂ ਜੇ ਤੂੰ ਨਾਮ ਨਾਲ ਜੁੜੇਗਾ। ਦਵਾਈਆਂ ਲੈ ਸਕਦਾ ਪਰ ਤੰਦਰੁਸਤੀ ਤੇ ਨਹੀਂ ਨਾ ਲੈ ਸਕਦਾ ਮਾਇਆ ਨਾਲ। ਤੰਦਰੁਸਤੀ ਨਹੀਂ ਮਿਲਣੀ। ਤੰਦਰੁਸਤੀ ਨਾਮ ਵਿੱਚ ਏ, ਉਹਦੀ ਬੰਦਗੀ ਵਿੱਚ ਏ। ਜਦੋਂ ਨਾਮ ਜਪਣ ਤੋਂ ਬਾਅਦ ਉਹ ਨਦਰ ਪਾਉਂਦਾ ਹੈ ਨਾ, ਉਹ ਨਦਰ ਦੇ ਵਿੱਚ ਅਸਲੀਅਤ 'ਚ ਸਾਰੀ ਤੰਦਰੁਸਤੀ ਏ, ਸਾਰੀ ਸ਼ਾਂਤੀ ਏ, ਸਾਰੇ ਸੁੱਖ ਛੁਪੇ ਹੋਏ ਨੇ। ਉਹ ਜੁੜ ਜੋ ਨਾਮ ਨਾਲ। ਅੱਜ ਮਾਰੇ ਬੜੀ ਪਿਆਰੀ ਸਮਤ ਦੇ ਦੇ ਮਾਰੇ, ਮੈਨੂੰ ਸਾਰੀਆਂ ਗੱਲਾਂ ਭੁੱਲ ਜਾਣ। ਕਈ ਵਾਰੀ ਕਹਿੰਦੇ ਫਲਾਣੇ ਦੀ ਯਾਦਾਸ਼ਤ ਚਲੀ ਗਈ, ਮਾਰੇ ਕਹਿੰਦੇ ਮੇਰੀ ਸਾਰੀ ਯਾਦਾਸ਼ਤ ਭਾਵੇਂ ਚਲੀ ਜਾਵੇ, ਮੈਨੂੰ ਕੁਝ ਵੀ ਯਾਦ ਨਾ ਰਵੇ, ਬਸ ਇੱਕੋ ਚੀਜ਼ ਮੈਨੂੰ ਯਾਦ ਰਵੇ ਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਜੁੜਨਾ ਹੈ, ਮੈਂ ਕਮਾਈ ਕਰਨੀ ਹੈ, ਮੈਂ ਬੰਦਗੀ ਕਰਨੀ ਹੈ, ਮੈਂ ਕੀਰਤਨ ਕਰਨਾ ਹੈ, ਮੈਂ ਕੀਰਤਨ ਸੁਣਨਾ ਹੈ। ਇਹ ਜਿਹੜਾ 3 ਤੋਂ 4 ਦਾ ਸਮਾਂ ਮੈਂ ਆਪਣੇ ਮਾਲਕ ਨੂੰ ਹੀ ਦੇਣਾ ਹੈ, ਬਸ ਆਹ ਚੀਜ਼ ਮੈਨੂੰ ਯਾਦ ਰਵੇ। ਮੈਨੂੰ ਸਤਸੰਗ ਵਿੱਚ ਭੱਜ ਕੇ ਜਾਣਾ ਯਾਦ ਰਵੇ, ਬਾਕੀ ਸਾਰੀਆਂ ਗੱਲਾਂ ਭੁੱਲ ਜਾਣ। ਇਹ ਸੱਚੀ ਗੱਲ ਏ। ਜਦੋਂ ਸਾਨੂੰ ਨਾਮ ਜਪਣਾ ਚੇਤੇ ਰਹੇਗਾ ਨਾ, ਕੋਈ ਵੀ ਕੰਮ ਸਾਡਾ ਰੁਕਣਾ ਨਹੀਂ, ਤੇ ਬਾਕੀ ਸਾਰੀਆਂ ਗੱਲਾਂ ਜੇ ਯਾਦ ਹੋਣਗੀਆਂ, ਨਾਮ ਭੁੱਲ ਜਾਏਗਾ, ਬਣੇ ਹੋਏ ਕੰਮ ਵੀ ਰੁਕ ਜਾਣੇ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਵੱਡੀ ਦਾਤ ਮੰਗ ਰਹੇ, ਇੱਕ ਵਾਰੀ ਮੰਗਿਓ ਸਾਰੇ, ਮੇਰੀ ਬੇਨਤੀ, ਕੋਈ ਰਸਨਾ ਮੰਝੀ ਨਾ ਰਹੇ। ਜਿੱਥੇ ਜਿੱਥੇ ਵੀ ਪਰਿਵਾਰਕ ਮੈਂਬਰ ਜੁੜੇ ਹੋ ਨਾ, ਚੌਂਕੜੇ ਮਾਰ ਲਓ ਤੇ ਬਾਪੂ ਜੀ ਨੂੰ ਕਹੋ, ਬਾਪੂ ਜੀ ਸਭੇ ਗੱਲਾਂ ਵਿਸਰਨ, ਏਕੋ ਵਿਸਰ ਨ ਜਾਓ, ਸਭੇ ਗੱਲਾਂ ਵਿਸਰਨ, ਏਕੋ ਵਿਸਰ ਨ ਜਾਓ, ਸਭੇ ਗੱਲਾਂ ਵਿਸਰਨ, ਏਕੋ ਵਿਸਰ ਨ ਜਾਓ, 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 ਏਕੋ ਵਿਸਰ ਨ ਜਾਓ। ਸਭੇ ਗੱਲਾਂ ਵਿਸਰਨ, ਏਕੋ ਵਿਸਰ ਨ ਜਾਓ, ਸਭੇ ਗੱਲਾਂ ਵਿਸਰਨ, ਏਕੋ ਵਿਸਰ ਨ ਜਾਓ, ਤੰਦਾ ਸਭ ਜਲਾਏ ਕੇ ਗੁਰ ਨਾਮ ਦੀਆਂ ਸੱਚ ਸੋ, ਆਸਾ ਸਭੇ ਲਾਹੇ ਕੇ ਇੱਕਾ ਆਸ ਕਮੋ, ਜਿਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਉ, ਤਿਨ ਅੱਗੇ ਮਿਲਿਆ ਥਾਉ, ਤਿਨ ਅੱਗੇ ਮਿਲਿਆ ਥਾਉ, ਤਿਨ ਅੱਗੇ ਮਿਲਿਆ ਥਾਉ। ਸਭੇ ਗੱਲਾਂ ਵਿਸਰਨ, ਏਕੋ ਵਿਸਰ ਨ ਜਾਓ, ਸਭੇ ਗੱਲਾਂ ਵਿਸਰਨ, ਏਕੋ ਵਿਸਰ ਨ ਜਾਓ, ਸਭੇ ਗੱਲਾਂ ਵਿਸਰਨ, ਏਕੋ ਵਿਸਰ ਨ ਜਾਓ, ਸਭੇ ਗੱਲਾਂ ਵਿਸਰਨ, ਏਕੋ ਵਿਸਰ ਨ ਜਾਓ। ਗੁਰੂ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਭੇ ਗੱਲਾਂ ਵਿਸਰਨ ਏਕੋ ਵਿਸਰ ਨ ਜਾਓ ਸਭੇ ਗੱਲਾਂ ਵਿਸਰਨ ਏਕੋ ਵਿਸਰ ਨ ਜਾਓ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨੇ ਜੀ। ਧੰਨ ਬਾਬਾ ਦੀਪ ਸਿੰਘ ਜੀ। ਇਨਤਾ ਪ੍ਰਤੀ ਅਰਦਾਸ ਕਰਿਆ ਕਰੋ। ਗਰੀਬ ਨਵਾਜ ਮੈਨੂੰ ਸਾਰੀਆਂ ਗੱਲਾਂ ਭੁੱਲ ਜਾਣ ਪਰ ਤੇਰਾ ਨਾਮ ਨਾ ਭੁੱਲੇ, ਇਹ ਵੱਡੀ ਦਾਤ ਹੈ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ। ਸਮਾਪਤੀ ਦਾ ਸਮਾਂ ਹੋ ਰਿਹਾ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਵੱਧ ਸਮਾਂ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਤੱਕੋ, ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਕਿੱਥੇ ਕਿੱਥੇ ਲੱਗ ਰਿਹਾ। ਤੁਹਾਡੇ ਕਿਣਕੇ ਕਿਣਕੇ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। 20 ਰੁਪਿਆਂ ਦੀ ਪਰਚੀ 'ਚ ਉਹ ਡਾਕਟਰ ਵੇਖਦੇ ਜਿਹੜੇ ਆਪਣੀ ਕਲੀਨਿਕ ਤੇ ਬਹੁਤ ਮਾਇਆ ਲੈਂਦੇ ਨੇ, ਵੇਖਦੇ ਵੀ ਨੇ ਤੇ 2 ਦਿਨ ਦੀ ਦਵਾਈ ਵੀ ਫ੍ਰੀ ਦਿੱਤੀ ਜਾਂਦੀ। ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ, ਡਿਜੀਟਲ ਐਕਸਰੇ 150 ਰੁਪਏ 'ਚ ਹੁੰਦਾ। ਕਦੀ ਆ ਕੇ ਵੇਖੋ, ਤੁਹਾਡੀ ਦਿੱਤੀ ਮਾਇਆ ਰੋਗੀਆਂ ਦੇ ਇਲਾਜ ਦੇ ਲਈ ਵਰਤੀ ਜਾਂਦੀ। ਤੁਹਾਡੀ ਮਾਇਆ ਦੇ ਨਾਲ ਬਾਬਾ ਨਾਨਕ ਜੀ ਦੀ ਜੋ ਰਸੋਈ ਚੱਲ ਰਹੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਜਿਸ ਰਸੋਈ ਰਾਹੀਂ 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਤੁਹਾਡੇ ਕਿਣਕੇ ਕਿਣਕੇ ਨਾਲ ਲੋੜਵੰਦਾਂ ਦੇ ਮੁਖ ਦੇ ਵਿੱਚ ਅੰਨ ਦਾ ਦਾਣਾ ਪਹੁੰਚਦਾ ਹੈ। ਤੁਹਾਡੇ ਦਿੱਤੇ ਦਸਵੰਧ ਨਾਲ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ। 2 ਸਾਲਾਂ ਦਾ ਲੜਕੀਆਂ ਦਾ ਗੁਰਮਤਿ ਦਾ ਕੋਰਸ ਹੈ। ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਹੋ ਰਿਹਾ। ਆ ਕੇ ਵੇਖੋ, ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਤੁਹਾਡੀ ਮਾਇਆ ਵਰਤੀ ਜਾਂਦੀ। ਦਾਤਾ ਬੰਦੀ ਛੋੜ ਪਬਲਿਕ ਸਕੂਲ CBSE ਸਕੂਲ ਚੱਲ ਰਿਹਾ। 850 ਬੱਚਾ ਪੜ੍ਹ ਰਿਹਾ। ਇਸ ਸਕੂਲ ਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ ਕਰਵਾਈ ਜਾਂਦੀ, ਗੁਰਮਤਿ ਦੀ ਪੜ੍ਹਾਈ ਵੀ ਤੇ ਦੁਨਿਆਵੀ ਪੜ੍ਹਾਈ ਵੀ। ਦੁਨਿਆਵੀ ਪੜ੍ਹਾਈ ਇਹੋ ਜੀ ਮਨ ਦੀ ਰੀਝ, 10ਵੀਂ ਦਾ ਬੱਚਾ ਅਮਰੀਕਾ ਦੀ ਐਮਬੈਸੀ 'ਚ ਇੰਗਲਿਸ਼ 'ਚ ਇੰਟਰਵਿਊ ਦੇ ਸਕੇ। ਗੁਰਮਤਿ ਦੀ ਪੜ੍ਹਾਈ ਇਹੋ ਜੀ 10ਵੀਂ ਕਲਾਸ ਦੇ ਬੱਚੇ ਨੂੰ ਨਿਤਨੇਮ ਦੀਆਂ ਘੱਟ ਤੋਂ ਘੱਟ 7 ਬਾਣੀਆਂ ਜ਼ਬਾਨੀ ਕੰਠ ਜ਼ਰੂਰ ਹੋ ਜਾਣ। ਆ ਕੇ ਤੱਕੋ ਕਦੀ। ਇੱਥੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ ਹੈ। ਔਰ ਪਿਆਰਿਓ, ਪਿਤਾ ਜੀ ਦਾ ਤਰਸ ਹੈ, ਤਰਸ। ਸੇਵਾਵਾਂ ਦਾ ਕੁੰਭ ਇਸੇ ਤਰ੍ਹਾਂ ਚੱਲ ਰਿਹਾ ਹੈ। ਜਿਹੜਾ ਹਸਪੀਟਲ ਹੈ, ਫਸਟ ਫਲੋਰ ਦੀ ਉਸਾਰੀ ਤਕਰੀਬਨ ਪੂਰੀ ਹੋਣ ਵਾਲੀ ਹੈ। ਮਹੀਨੇ 1.5 ਮਹੀਨੇ ਤੱਕ ਫਸਟ ਫਲੋਰ ਵੀ ਸ਼ੁਰੂ ਹੋ ਜਾਣਾ ਹੈ, ਜਿੱਥੇ ਡੈਂਟਲ ਦੇ, ਆਈਸ ਦੇ ਕਾਰਜ ਸ਼ੁਰੂ ਹੋਣੇ ਨੇ, ਅਲਟਰਾਸਾਊਂਡ ਵੀ, ਫਿਜ਼ੀਓਥੈਰੇਪੀ ਵੀ, ਇਹ ਸਾਰਾ ਕੁਝ ਉਸਾਰੀ ਵੀ ਚੱਲ ਰਹੀ ਨਾਲ ਨਾਲ। ਤੇ ਇਹ ਨਾਲ ਦੀ ਜਗ੍ਹਾ ਬਿਲਕੁਲ ਦੂਸਰਾ ਯੂਨਿਟ ਪਿਤਾ ਜੀ ਨੇ ਦਿੱਤਾ, ਜਿੱਥੇ ਜੀ ਦੇ ਆ ਪ੍ਰਮਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਵੀ ਤੇ ਗੁਰਦੁਆਰਾ ਸਾਹਿਬ ਵੀ। ਇਹ ਦੂਜੇ ਯੂਨਿਟ ਤੇ ਆ ਚੀਜ਼ਾਂ ਤਿਆਰ ਹੋ ਰਹੀਆਂ। ਤੇ ਤੀਸਰਾ ਯੂਨਿਟ 21 ਤਰੀਕ ਨੂੰ ਜੋ ਨੀਂਹ ਪੱਥਰ ਰੱਖਿਆ ਗਿਆ, ਅੱਡਾ ਗੋਪਾਲਪੁਰਾ ਬਟਾਲਾ ਰੋਡ, ਉੱਥੇ ਹਸਪਤਾਲ, ਸਕੂਲ ਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਬਣਨੀ। ਪਿਆਰਿਓ, ਅਜੇ ਉਸ ਜਗ੍ਹਾ ਦੀ ਰਜਿਸਟਰੀ ਹੋਣੀ ਹੈ। 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਹੋਣ ਪਰ ਹੋਣ ਟੌਪ ਕਲਾਸ, ਫਿਰ ਤੁਸੀਂ ਅੱਗੇ ਵਧੋਗੇ। ਮੇਰੀ ਬੇਨਤੀ, 2500 ਰੁਪਏ 1 ਗਜ ਦੀ ਸੇਵਾ ਹੈ ਨਵੀਂ ਜਗ੍ਹਾ ਦੀ। 1-1, 2-2, 5-5 ਗਜ ਦੀ ਸੇਵਾ ਵੀ ਕਰੋ। ਮਾਰਚ ਦੇ ਮਹੀਨੇ ਦੇ ਰਜਿਸਟਰੀ ਹੈ, ਹੁਣ ਤੋਂ ਤਿਆਰੀਆਂ ਕਰ ਲਓ। ਦਸਵੰਧ ਜਿਹੜੇ ਨਹੀਂ ਕੱਢਦੇ ਕੱਢੋ, ਜਿਹੜੇ ਕੱਢਦੇ ਡਬਲ ਟ੍ਰਿਪਲ ਕੱਢੋ। ਮਾਰਚ ਦੇ ਮਹੀਨੇ ਰਜਿਸਟਰੀ ਹੋਣੀ ਹੈ ਤੇ 5-5, 10-10 ਗਜ ਜਗ੍ਹਾ ਦੀ ਸੇਵਾ ਵੀ ਕਰੋ ਤੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਸੀ ਟਰਸਟ ਨੂੰ ਭੇਜਣੀ। ਅਕਾਊਂਟ ਡਿਟੇਲ ਟਰਸਟ ਦੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੀ, ਸਕਰੀਨਸ਼ਾਟ ਲੈ ਲਓ ਔਰ ਪੱਕੇ ਮਹੀਨਾਵਾਰੀ ਡੋਨਰ ਬਣੋ, ਪੱਕੇ ਮਹੀਨਾਵਾਰੀ ਦਾਨੀ ਬਣੋ ਕਿ ਇੰਨੀ ਸੇਵਾ ਸੀ ਹਰ ਮਹੀਨੇ ਭੇਜਣੀ। 113 ਯੂਨਿਟ ਮੈਂ ਕਹਿੰਦਾ, ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਸਾਰੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ,
फोन पे भी कर सकते 98 150 99 513 नंबर ते। गुरु किरपा करे कल दे दीवान विच फिर तुहाडे दीदार मेरा दाता करवावे। इसी चीज़ नूं मुख रख के मैं खिमा मंगदा प्यार से सारे फतेह बुलाओ आखो जी वाहिगुरु जी का खालसा वाहिगुरु जी की फतेह।